Viewers, welcome back in our program. जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲੇ ਸੈਗਮੈਂਟ ਤੇ ਸਾਨੂੰ ਕਾਫੀ ਸਾਰਿਆਂ ਨੇ ਲਿਖਿਆ ਫਤਿਹ ਲਿਖੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਤਿ ਸ਼੍ਰੀ ਅਕਾਲ ਬੁਲਾਇਆ ਹੈ ਔਰ ਐਕਸਲੈਂਟ ਨੂੰ ਲਿਖਿਆ ਉਹਨਾਂ ਨੇ, ਸਾਨੂੰ ਨਾਈਸ ਲਿਖਿਆ ਔਰ ਕਾਫੀ ਸ਼ਲਾਘਾ ਦੇ ਵਰਡ ਸਾਨੂੰ ਬੋਲੇ ਨੇ। ਔਰ ਕਸ਼ਮੀਰ ਵਿਰਕ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਲਗਾਏ ਨੇ। ਜ਼ਿੰਦਾਬਾਦ 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 ਜ਼ਿੰਦਾਬਾਦ। ਕੁਲਦੀਪ ਸਿੰਘ ਲਿਖਦੇ ਨੇ ਵੈਰੀ ਗੁੱਡ ਜੌਬ ਡਾਕਟਰ ਸਾਹਿਬ। ਐਂਡ ਅਮਰੀਕ ਸਿੰਘ ਸਿੰਦਰ ਸਾਹਿਬ ਲਿਖਦੇ ਨੇ ਕਿ ਓਨਲੀ ਸੋਲੂਸ਼ਨ ਹਯਾਤ। ਹਾਂਜੀ, ਇਹ ਬੜਾ ਪਿਆਰਾ ਨਾਮ ਹੈ। ਹਾਂਜੀ, 47 ਤੋਂ ਪਹਿਲਾਂ ਚੀਫ ਮਿਨਿਸਟਰ ਪੰਜਾਬ ਦੇ ਸਨ ਖਿਜਰ ਹਯਾਤ ਟਿਵਾਣ ਜੀ, ਇਹਨਾਂ ਨੇ ਸਾਨੂੰ ਲਿਖਿਆ ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਭੁਪਿੰਦਰ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਕਿ ਡਾਕਟਰ ਸਾਹਿਬ ਪੰਜਾਬ 'ਚ 87 ਵਾਂਗ ਹੜ ਲਿਆਂਦੇ ਜਾ ਰਹੇ ਨੇ ਪੰਜਾਬ ਨੂੰ ਬਰਬਾਦ ਕਰਨ ਲਈ। ਹਾਂਜੀ, ਆ ਜਿਹੜਾ ਇਸ਼ੂ ਮੈਂ ਡਿਸਕਸ ਵੀ ਕਰਨਾ ਚਾਹੁੰਦਾ ਸੀ। ਵੈਸੇ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ 1988 ਦੇ ਹੜ੍ਹਾਂ ਦਾ ਕੀਤਾ ਜੀ, ਪਰ ਜੋ ਹਾਲਾਤ ਇਸ ਵੇਲੇ ਪੰਜਾਬ, ਹਿਮਾਚਲ ਔਰ ਨਾਲ ਲੱਗਦੀ ਥਾਵਾਂ ਤੇ ਬਣੇ ਹੋਏ ਨੇ, ਪੰਜਾਬ ਦੇ ਸਾਰੇ ਜਿਹੜੇ ਦਰਿਆਵਾਂ ਦੇ ਵਿੱਚ ਪਾਣੀ ਵੀ ਵਾਧੂ ਹੈ, ਉੱਤੇ ਕਲਾਊਡ ਬਰਸਟ ਵੀ ਹੋਇਆ ਔਰ ਜਿਹੜੀ ਮਨਾਲੀ ਵਾਲੀ ਮੇਨ ਰੋਡ ਹਾਈਵੇ ਵੀ ਰੁੜ ਗਿਆ, ਜਾਨੀ ਮੌਤਾਂ ਵੀ ਨੇ ਜੀ, ਮਤਲਬ ਡੈਥਸ ਵੀ ਨੇ। ਔਰ ਪੰਜਾਬ ਦੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਔਰ ਦੂਸਰਾ ਡੈਮ ਸਾਰੇ ਨੱਕੋ ਨੱਕ ਭਰੇ ਹੋਏ ਨੇ, ਉੱਪਰ ਤੱਕ ਪਾਣੀ ਵਾਧੂ ਛੱਡਿਆ ਜਾ ਰਿਹਾ ਜੀ। ਅੱਜ ਮਾਧੋਪੁਰ ਹੈਡਵਰਕਸ ਤੋਂ ਪਾਕਿਸਤਾਨ ਵੱਲ ਵੀ ਕਾਫੀ ਪਾਣੀ ਛੱਡਿਆ ਔਰ ਜ਼ਾਹਰ ਹੈ ਉੱਥੇ ਵੀ ਰਾਵੀ ਇਨਸਪੇਟ ਹੋ ਸਕਦੀ ਹੈ, ਪ੍ਰੋਬਲਮ ਹੋਏ। ਪਰ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਹੈ, ਇਹੋ ਜਿਹੀ ਹਾਲਾਤ 88 ਦੇ ਵਿੱਚ ਵੀ ਜਿਹੜੇ ਨੇ ਸਪਟੈਂਬਰ ਅਕਤੂਬਰ ਜਾਂ ਨਵੰਬਰ ਦੇ ਮਹੀਨੇ 'ਚ ਸੀ, ਮੈਨੂੰ ਐਗਜ਼ੈਕਟ ਨਹੀਂ ਯਾਦ ਮਹੀਨਾ, ਜਦੋਂ ਕਿ ਬਹੁਤ ਬਾਰਿਸ਼ਾਂ ਵੀ ਹੋਈਆਂ ਔਰ ਉਹਨਾਂ ਨੇ ਸਡਨਲੀ ਪਾਣੀ ਜਿਹੜਾ ਉਹ ਭਾਖੜੇ ਦਾ ਵੀ ਖੋਲ੍ਹ ਦਿੱਤਾ ਸੀ। 10,000 ਤੋਂ ਜ਼ਿਆਦਾ ਮੌਤਾਂ ਪੰਜਾਬ 'ਚ ਹੋਈਆਂ ਸੀ, 1 ਲੱਖ ਤੋਂ ਜ਼ਿਆਦਾ ਪਸ਼ੂ ਮਾਰੇ ਗਏ ਸੀ। ਔਰ ਉਸ ਵੇਲੇ ਐਗਰੀਕਲਚਰ ਮਿਨਿਸਟਰ ਭਜਨ ਲਾਲ ਜਿਹੜਾ ਉਹ ਹੈਲੀਕਾਪਟਰ ਤੇ ਦੌਰਾ ਕਰਕੇ ਗਿਆ ਔਰ ਜਿਵੇਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ ਸੀ, ਉਹਨੇ ਜਾ ਕੇ ਕਿਹਾ ਜੀ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਪਾਣੀ ਬਹੁਤ ਵਧੀਆ ਆ ਗਿਆ, ਅਗਲੇ ਸਾਲ ਫਸਲਾਂ ਬਹੁਤ ਵਧੀਆ ਹੋਣਗੀਆਂ। ਹੁਣ ਵੀ ਪੰਜਾਬ 'ਚ ਅਲਰਟ ਕਰ ਦਿੱਤਾ ਹੈ, ਆਰਮੀ ਆਨ ਦਾ ਅਲਰਟ ਹੈ, ਪਰ ਇਹ ਲੱਗਦਾ ਹੈ ਕਿ ਵੀ ਕੋਈ ਨਾ ਕੋਈ ਇਸ ਕਿਸਮ ਦਾ ਵੀ ਉਹਨਾਂ ਨੇ ਠੀਕ ਕਿਹਾ ਆਪਣੇ ਭਾਈ ਸਾਹਿਬ ਨੇ ਕਿ ਇਹ ਵੀਰ ਭੁਪਿੰਦਰ ਸਿੰਘ ਜੀ ਨੇ ਕਿ ਉਹ 88 ਦੇ ਹੜ੍ਹਾਂ ਵਾਲੀ ਸਥਿਤੀ ਜਿਹੜੀ ਹੈ ਉਹ ਕੰਟਰਾਈਵ ਵੀ ਹੁੰਦੀ, ਕਿਉਂਕਿ ਬਾਅਦ 'ਚ ਜਿਹੜੇ ਐਕਸਪਰਟਸ ਸੀ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਇਹ ਸਭ ਨੈਚੁਰਲ ਨਹੀਂ ਸੀ, ਡੈਲੀਬਰੇਟਲੀ ਇਹ ਜਿਹੜਾ ਪਾਣੀ ਛੱਡਿਆ ਗਿਆ ਸੀ। ਔਰ ਉਸ ਵੇਲੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਪਰਸਨ ਸੀ ਰਿਟਾਇਰਡ ਮੇਜਰ ਜਨਰਲ, ਕੁਛ ਦੇਰ ਬਾਅਦ ਫਿਰ ਜੁਝਾਰੂਆਂ ਨੇ ਉਹਨੂੰ ਸਜ਼ਾ ਵੀ ਦੇ ਦਿੱਤੀ ਸੀ ਕਿ ਤੂੰ 10,000 ਮੌਤਾਂ ਔਰ 1 ਲੱਖ ਮਵੇਸ਼ੀ ਜਿਹੜਾ ਮਾਰਿਆ ਗਿਆ ਉਹਦੇ ਲਈ ਜ਼ਿੰਮੇਵਾਰ ਹੈ। ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ। ਬਾਦ ਸਿੰਘ ਸਾਹਿਬ ਲਿਖਦੇ ਨੇ ਬ੍ਰਾਹਮਣਵਾਦ ਦਾ ਆਧਾਰ ਹੀ ਜਾਤ ਪਾਤ ਤੇ ਭਰਮ ਹੈ। ਜੀ ਡਾਕਟਰ ਸਾਹਿਬ ਹੁਣ ਅਸੀਂ ਜਾਵਾਂਗੇ ਜੋ ਐਂਡ ਵਾਲਾ ਇਸ਼ੂ ਹੈ ਉਸ ਉੱਪਰ ਤੁਸੀਂ ਵਿਚਾਰ ਦੇ ਦਿਓ। ਦੇਖੋ ਅੱਜ ਕਿਉਂਕਿ ਹਿੰਦੂਤਵਾ ਦੀ ਗੱਲ ਹੀ ਪਹਿਲੇ ਸੈਗਮੈਂਟ ਤੋਂ ਸ਼ੁਰੂ ਹੋਈ, ਕੀ ਨੀਤੀਆਂ ਨੇ ਜੀ, ਔਰ ਇਹ ਜਿਵੇਂ ਆਪਣਾ ਝੂਠ ਵੇਚਦੇ ਹੀ ਨਹੀਂ, ਝੂਠ ਪਰੋਸਣਾ ਵੀ ਆਉਂਦਾ। ਜੇ ਐਮਾਜ਼ੋਨ ਦੇ ਨਾਲ ਇਹ ਗਾਂ ਦੇ ਮੂਤਰ ਤੇ ਗੋਹੇ ਦੀ ਜਿਹੜੇ ਪ੍ਰੋਡਕਟਾਂ ਦਾ ਸੌਦਾ ਕਰ ਸਕਦੇ ਨੇ, ਚਲੋ ਪੋਸਟ ਆਫਿਸ ਦਾ ਉਹਨਾਂ ਦੇ ਆਪਣੇ ਨੇ ਡਿਲੀਵਰੀ, ਤੇ ਫਿਰ ਇਸ ਤੋਂ ਅੰਦਾਜ਼ਾ ਲਾ ਲਓ ਵੀ ਇਹ ਕਿੰਨੇ ਕਾਮਯਾਬ ਨੇ ਝੂਠ ਵੇਚਣ 'ਚ ਵੀ ਪਰੋਸਣ 'ਚ ਵੀ। ਔਰ ਇੱਕ ਝੂਠ ਬਹੁਤ ਵੱਡਾ ਜਿਹੜਾ ਇਹਨਾਂ ਦੇ ਜਿਹੜਾ ਰੀਅਲ 20ਵੀਂ ਸਦੀ 'ਚ ਕੋਈ ਹਿੰਦੂਤਵਾ ਦਾ ਆਈਕਨ ਹੈ, ਭਾਵੇਂ ਹੈਡਗਵੇਅਰ ਗੋਲਵਲਕਰ RSS ਉਹਨਾਂ ਨੇ ਫਾਊਂਡ ਕੀਤਾ, ਪਰ ਉਹਨਾਂ ਤੋਂ ਪਹਿਲਾਂ ਜਿਹਨੇ ਸਭ ਤੋਂ ਪਹਿਲਾਂ ਕੋਈ ਕਾਇਦੇ ਆਜ਼ਮ ਨੇ 2 ਨੇਸ਼ਨ ਥਿਊਰੀ ਨਹੀਂ ਦਿੱਤੀ, ਇਹਨਾਂ ਦਾ ਅਸਲੀ ਆਈਕਨ ਸਾਵਰਕਰ ਔਰ ਉਸੇ ਹੀ ਸਾਵਰਕਰ ਦਾ ਚੇਲਾ ਨਥੂਰਾਮ ਗੋਡਸੇ ਜਿਹਨੇ ਗਾਂਧੀ ਦੀ ਜਿਹੜੀ ਹੈ ਉਹ ਹੱਤਿਆ ਕੀਤੀ, ਅਸੈਸੀਨੇਟ ਕੀਤਾ, ਕਤਲ ਕੀਤਾ ਉਸ ਨੂੰ। ਔਰ ਸਾਵਰਕਰ ਨੇ ਇੱਕ ਕਿਤਾਬ 1946 ਦੇ ਵਿੱਚ ਲਿਖੀ ਸੀ ਔਰ ਉਹ ਕਿਤਾਬ ਨੂੰ ਹੁਣ RSS ਰੀਪ੍ਰਿੰਟ ਕਰਵਾ ਰਿਹਾ ਔਰ ਉਸ ਕਿਤਾਬ ਦੇ ਵਿੱਚ ਸਾਵਰਕਰ ਨੇ ਲਿਖਿਆ ਸੀ ਕਿ ਜਿਹੜਾ ਜੀਸਸ ਕ੍ਰਾਈਸਟ ਹੈ ਇਹ ਮਿਡਲ ਈਸਟ ਨਹੀਂ ਪੈਦਾ ਹੋਇਆ, ਇਹ ਤਾਂ ਵਿਸ਼ਵਕਰਮਾ ਜਿਹੜਾ ਪਾਰਟ ਹੈ ਇਹ ਇੱਕ ਤਮਿਲ ਬ੍ਰਾਹਮਣ, ਕਾਲੇ ਰੰਗ ਦਾ ਤਮਿਲ ਜਾਤ ਦਾ, ਤਮਿਲ ਮੂਲ ਦਾ ਬ੍ਰਾਹਮਣ, ਔਰ ਇਹ ਜਿਹੜੀ ਕ੍ਰਿਸਚੀਅਨਿਟੀ ਹੈ ਇਹ ਤਾਂ ਜਿਹੜਾ ਉਹ ਹਿੰਦੂ ਧਰਮ ਦਾ ਇੱਕ ਅੰਗ ਹੈ। ਹੁਣ ਉਹਨੇ ਇਹਨਾਂ ਦਾ ਆਈਕਨ ਹੈ, ਕੋਈ ਸਾਵਰਕਰ ਵਾਕਓਵਰ ਕੋਈ ਇੰਟੈਲੈਕਚੁਅਲ ਨਹੀਂ ਸੀ, ਉਹ ਰੀਅਲੀ ਜਿਹੜਾ ਇਹਨਾਂ ਦਾ ਹਿੰਦੂਤਵਾ ਦਾ ਅਸੀਂ ਨਾ ਵੀ ਐਗਰੀ ਕਰੀਏ, ਪਰ ਉਹਨੇ ਉਹ ਬਾਹਰ ਵੀ ਆਇਆ ਪੜ੍ਹਨ, ਉੱਥੋਂ ਦੌੜ ਵੀ ਗਿਆ ਸੀ ਕਿਤੋਂ ਸਮੁੰਦਰ 'ਚੋਂ, ਫਿਰ ਫੜ ਲਿਆਂਦਾ, ਫਿਰ ਹੋਇਆ ਔਰ
ਉਹਨੇ ਹੀ ਗਾਂਧੀ ਦਾ ਮਰਡਰ ਵੀ ਪਲਾਨ ਕੀਤਾ, ਕੇਸ ਵੀ ਚੱਲਿਆ ਪਰ ਇਨਫ ਐਵੀਡੈਂਸ ਨਾ ਹੋਣ ਕਰਕੇ ਬਚ ਗਏ। ਹੁਣ ਉਹ ਇਹ ਕਹਿੰਦਾ ਨਿਊ ਦਿੱਲੀ, ਉਹਦਾ ਪੂਰਾ ਨਾਮ ਮਰਾਠਾ ਸੀ, ਉਹ ਮਰਾਠਾ ਬ੍ਰਾਹਮਣ ਗਣੇਸ਼ दामोदर Savarkar, one of the founders of RSS, had written a book named Christ Pariche, which claims that Jesus Christ was born at Tamil Hindu. The book was written in 1946. The book says that Jesus was a Vishwakarma Brahman by birth. Jesus Christ ਨੂੰ ਈਸਾਈਆਂ ਨੂੰ ਇੱਥੇ ਦੱਸ ਦਿਓ ਕਿ ਵੀ ਇਹ ਜਿਹੜਾ ਜਿਹਨੂੰ ਤੁਸੀਂ ਜੀਸਸ ਦਾ ਸੇਵੀਅਰ ਦਾ ਲਾਰਡ ਹੈ, ਇਹ ਐਕਚੁਅਲੀ ਤਮਿਲ ਬ੍ਰਾਹਮਣ ਹੈ ਸਾਵਰਕਰ ਦੇ ਕਹਿਣ ਮੁਤਾਬਕ। ਔਰ ਇਹ ਉਹਨੇ ਜਿਹੜਾ ਹੁਣ ਜਿਹੜੀ ਕਿਤਾਬ ਹੈ ਉਹ ਮਰਾਠੀ ਦੇ ਵਿੱਚ 26 ਫਰਵਰੀ ਨੂੰ ਆਉਣ ਵਾਲੇ ਸਾਲ 'ਚ ਦੁਬਾਰਾ ਪਬਲਿਸ਼ ਹੋ ਰਹੀ ਹੈ। ਔਰ ਉਹਦੇ 'ਚ ਜਿਹੜੀਆਂ ਉਹਨੇ ਕੁਝ ਕਨਕਲੂਜਨ ਕੱਢੇ ਨੇ, ਉਹ ਇਹ ਸਟੋਰੀ ਹੈ ਮੇਨ ਉਹਨਾਂ ਦੇ ਮੀਡੀਆ ਦੀ। ਉਹਦੇ 'ਚ ਉਹਨੇ ਪਹਿਲਾਂ ਕਿਹਾ ਇਨ ਦਾ ਬੁੱਕ ਗਣੇਸ਼ ਦਾਮੋਦਰ ਸੇਜ਼ ਕ੍ਰਿਸਚੈਨਿਟੀ ਇਜ਼ ਅ ਸੈਕਟ ਆਫ ਹਿੰਦੂਇਜ਼ਮ, ਕਿ ਹਿੰਦੂਆਂ ਦਾ ਇੱਕ ਫਿਰਕਾ ਹੈ। ਫਿਰ ਨੰਬਰ 2 ਹੀ ਗੋਜ਼ ਔਨ ਟੂ ਸੇ ਦੈਟ ਅਰਬ ਐਂਡ ਫਲਸਤੀਨੀਅਨ ਟੈਰੀਟਰੀਜ਼ ਵਾਰ ਅ ਹਿੰਦੂ ਲੈਂਡ, ਕਿ ਮਿਡਲ ਈਸਟ ਇੱਥੇ ਇਜ਼ਰਾਈਲ ਬਣਿਆ ਹੈ, ਸਾਊਦੀ ਅਰੇਬੀਆ, ਲਬਨਾਨ, ਇਹ ਸਾਰਾ ਵੀ ਹਿੰਦੂਆਂ ਦਾ ਹੀ ਦੇਸ਼ ਸੀ ਔਰ ਇਹ ਹਿੰਦੂਆਂ ਨੇ ਹੁਣ ਫਿਰ ਲੈਣਾ ਇਹਨੂੰ, ਇਹ ਹਿੰਦੂ ਲੈਂਡ ਹੈ। ਨੰਬਰ 3 the author also says that Christ traveled to India and learnt yoga. According to the Brahmin tradition, the sacred thread ceremony of Jesus Christ was held when he was 12. ਕਿਉਂਕਿ ਤਾਮਿਲ ਬ੍ਰਾਹਮਣ ਹੈ ਤੇ 12 ਸਾਲ ਦੀ ਉਮਰ 'ਚ ਜੀਸਸ ਨੂੰ ਉਹਨਾਂ ਨੇ ਜਨੇਊ ਪਾ ਦਿੱਤਾ ਸੀ। ਉਹ ਫਿਰ ਟਰੈਵਲ ਕਰਦਾ ਰਿਹਾ ਮਿਡਲ 'ਚ, ਫਿਰ ਵਾਪਸ ਆ ਗਿਆ। ਔਰ ਉਹਦਾ ਜਿਹੜਾ ਦਾ ਆਥਰ ਆਲਸੋ ਕਲੇਮਸ ਦੈਟ ਦ ਰੀਅਲ ਨੇਮ ਆਫ ਕ੍ਰਾਈਸਟ ਵਾਜ਼ ਕੇਸ਼ਵ ਕ੍ਰਿਸ਼ਨਾ। ਇਹ ਹੁਣ ਜਿਹੜਾ ਕ੍ਰਾਈਸਟ ਦਾ ਨਾਂ ਹੈ ਕੇਸ਼ਵ ਕ੍ਰਿਸ਼ਨਾ, ਅੱਗੇ ਤੋਂ ਤੁਸੀਂ ਜੀਸਸ ਕ੍ਰਾਈਸਟ ਨਹੀਂ ਕਹਿਣਾ ਹੈ ਕਰਕੇ ਜੀਸਸ ਬਣਾਉਂਦਾ, ਇਹ ਕੇਸ਼ਵ ਕ੍ਰਿਸ਼ਨਾ। ਐਂਡ ਹੀ ਹੈਡ ਏ ਡਾਰਕ ਕੰਪਲੈਕਸ਼ਨ ਐਂਡ ਹਿਜ਼ ਮਦਰ ਟੰਗ ਵਾਜ਼ ਤਮਿਲ, ਕਾਲਾ ਸੀ ਤੇ ਉਹਦੀ ਮਾਂ ਜਿਹੜੀ ਮਾਂ ਬੋਲੀ ਹੈ ਉਹਦੀ ਉਹ ਤਮਿਲ ਸੀ। ਚਲੋ ਜੀ। ਫਿਰ ਪੰਜਵਾਂ ਫਰਦਰ ਗਣੇਸ਼ ਦਾਮੋਦਰ goes on to say that Christianity was a Hindu cult and it was never a separate religion, ਕਿ ਅੱਡ ਧਰਮ ਨਹੀਂ ਹੈਗਾ, ਇਹ ਸਾਡਾ ਹੀ ਹਿੰਦੂ ਧਰਮ ਦਾ ਇੱਕ ਫਿਰਕਾ ਹੈ। The book also says that after crucifixion Christ was saved by people from Essenes cult who practiced yoga and spiritual science. ਉਹਨਾਂ ਨੇ ਕਿਹਾ ਜੀ ਉਹ ਜਿਹੜਾ ਉਹਦੀ ਕ੍ਰੂਸੀਫਿਕਸ਼ਨ ਤੋਂ ਬਾਅਦ ਵੀ ਜਿਹੜੀ ਉਹਦੀ ਸਾਂਭ ਸੰਭਾਲ ਕੀਤੀ ਉਹ ਸਾਡੇ ਯੋਗਾ ਕਰਨ ਵਾਲਿਆਂ ਨੇ ਕੀਤੀ, ਉਹ ਵੀ ਸਾਡਾ ਕਲਟ ਹੈ। ਅਖੀਰ 'ਚ 2 ਨੁਕਤੇ ਉਹਦੇ ਨੇ। ਫॉर ਹਿਜ਼ ਰਿਕਵਰੀ ਨੰਬਰ 7 ਫॉर ਹਿਜ਼ ਰਿਕਵਰੀ Christ was given medicinal herbs and plants and he was also taken to Kashmir where he prayed to Lord Shiva. Christ also spent his last days of life in Himalayas. ਹੁਣ ਇਹਨਾਂ ਦੀ ਤਾਂ ਕ੍ਰੂਸੀਫਿਕਸ਼ਨ ਹੈ ਵੀ 48 ਘੰਟੇ ਬਾਅਦ ਜੀਸਸ ਵਾਪਸ ਆ ਗਿਆ, ਕਬਰ ਚੋਂ ਖੋਲਿਆ, ਔਰ ਇਸ ਲਈ ਉਹ ਗੁੱਡ ਫਰਾਈਡੇ ਵੀ ਮਨਾਉਂਦੇ ਨੇ ਔਰ ਉਹਨੂੰ ਕਰਦੇ ਨੇ। ਉਹ ਕਹਿੰਦਾ ਵੀ ਜਦੋਂ ਉਹਨਾਂ ਜਿਹੜੇ ਕਲਟ ਨੇ ਉਹਨੂੰ ਸਾਂਭਿਆ ਯੋਗਾ ਕਰਨ ਵਾਲਿਆਂ ਨੇ, ਉਹਨਾਂ ਨੇ ਫਿਰ ਸਾਡੀਆਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਗਾਂ ਮੂਤਰ ਤੇ ਗੋਹੇ ਚੋਂ ਬਣੀਆਂ ਸੀ ਉਹਦੀ ਧੂਣੀ ਦਿੱਤੀ ਜੀਸਸ ਨੂੰ, ਔਰ ਉਹ ਜਿਹੜੀ ਉਹਦੀ ਵਾਪਸ ਆ ਗਈ ਜ਼ਿੰਦਗੀ। ਉਹ ਫਿਰ ਜਿਹੜਾ ਕਸ਼ਮੀਰ ਆ ਗਿਆ, ਹਰਬਸ ਐਂਡ ਪਲਾਂਟਸ ਉਹਨੂੰ ਦਿੱਤੇ ਔਰ ਫਿਰ ਉੱਥੇ ਉਹਨੇ ਲਾਰਡ ਸ਼ਿਵਾ ਦੀ ਫਿਰ ਪੂਜਾ ਕੀਤੀ, ਆ ਗਏ ਕਸ਼ਮੀਰ। ਉੱਥੋਂ ਫਿਰ ਉਹ ਹਿਮਾਲਿਆ ਚਲਾ ਗਿਆ। ਦ ਆਥਰ ਆਲਸੋ ਗੋਜ਼ ਔਨ ਟੂ ਸੇ ਦੈਟ ਦ ਕ੍ਰਾਈਸਟ ਫੈਮਿਲੀ ਡਰੈਸਡ ਇਨ ਐਨ ਇੰਡੀਅਨ ਵੇ। ਉਹਨੇ ਕਿਹਾ ਜੀ ਜਿਹੜਾ ਜੀਸਸ ਦਾ ਟੱਬਰ ਸੀ ਉਹ ਵੀ ਜਿਹੜੀ ਹੈ ਉਹ ਸਾੜੀ ਬੰਨ੍ਹਦੇ ਸੀ। ਇੰਡੀਅਨ ਵੇ ਤਾਂ ਇਹੀ ਹੈ ਵੀ ਉਹ ਵੀ ਅਧਨੰਗੇ ਸਰੀਰ ਰੱਖਦੇ ਸੀ ਸਾੜੀ 'ਚ। ਐਂਡ ਹੈਡ ਹਿੰਦੂ ਸਾਈਨਸ ਔਨ ਦੇਅਰ ਬੋਡੀਜ਼। ਉਹ ਫਿਰ ਜਿਹੜੇ ਵੀ ਹਿੰਦੂਆਂ ਦੇ ਨੇ ਮੱਥੇ ਤੇ ਟਿੱਕਾ ਵੀ ਲਾਉਂਦੇ ਸੀ, ਕੋਈ ਹੋਰ ਵੀ ਨੱਕ 'ਚ ਨੱਥ ਵੀ ਹੋਣੀ ਹੈ, ਕੋਈ ਹੋਰ ਵੀ ਹੋਣੇ ਸਾਰੇ। ਇਹ ਹੁਣ ਇਹ ਅਸੀਂ ਤਾਂ ਆਪਣਾ ਲੱਗੇ ਆ ਕਿ ਵੀ ਆਰਟੀਕਲ 25 'ਚ ਸਾਨੂੰ ਹਿੰਦੂ ਬਣਾਤਾ। ਹੁਣ ਜਿਹੜੇ 1.5 ਬਿਲੀਅਨ ਕ੍ਰਿਸਚੀਅਨ ਨੇ ਦੁਨੀਆ ਦੇ, 2 ਬਿਲੀਅਨ, ਉਹ ਹੁਣ ਦੇਖ ਲੈਣ ਕਿ ਵੀ ਇਹ ਹੁਣ ਤਮਿਲ ਬ੍ਰਾਹਮਣ ਦੇ ਉਹ ਚੇਲੇ ਨੇ। ਔਰ ਕਸ਼ਮੀਰ 'ਚ ਉਹਨੇ ਸ਼ਿਵ ਜੀ ਦੀ ਪੂਜਾ ਕੀਤੀ ਹੈ, ਜੰਮਿਆ ਤਮਿਲਨਾਡੂ 'ਚ ਹੈ, ਮਾਂ ਬੋਲੀ ਤਮਿਲ ਹੈ ਉਹਦੀ, ਔਰ ਉਹ ਵੀ ਹਿੰਦੂ ਧਰਮ ਦਾ ਸੈਕਟ ਨੇ। ਤੇ ਹੁਣ ਮਿਡਲ ਈਸਟ ਵਾਲੇ ਵੀ ਦੇਖ ਲੈਣ ਕਿ ਵੀ ਇਹ ਹਿੰਦੂ ਲੈਂਡ ਹੈ। ਇਹ ਮੋਦੀ ਔਰ ਅਗਲਿਆਂ ਨੇ, ਮੋਹਨ ਭਾਗਵਤ ਨੇ ਸਿਰਫ ਅਖੰਡ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਜਾਂ ਦੂਜੇ ਤੱਕ ਹੀ ਨਹੀਂ ਬਣਾਉਣਾ, ਬਰਮਾ ਔਰ ਦੂਜੇ ਤੱਕ ਇੰਡੋਨੇਸ਼ੀਆ, ਇੰਡੋ ਚਾਈਨਾ ਤੱਕ, ਇਹ ਮਿਡਲ ਈਸਟ ਵੀ ਜਿਹੜਾ ਹੈ ਇਹ ਕਰਨਾ ਕਿਉਂਕਿ ਹਿੰਦੂ ਲੈਂਡ ਹੈ। ਗੁੱਡ ਲੱਕ Hindutva people, good luck. They're doing very good job, huh? So, good job. Good job, you know. It's a lighter vein. So, Rasa, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਹਾਂ, ਜਿਹੜੇ ਬ੍ਰਜ ਭਾਸ਼ਾ 'ਚ ਨੇ। ਇਹ ਗੰਗਾ ਜਮਨਾ ਤਹਿਜ਼ੀਬ ਦੀ, ਪਰ ਉਸ ਜ਼ਮਾਨੇ ਦੀ ਲਿਟਰਰੀ ਜ਼ਬਾਨ ਸੀ।
ਰਾਜਸੀ ਸਵਈਆ ਨੰਬਰ 236 ਵਿਚਾਰ ਰਹੇ ਹਾਂ। ਕੁੱਲ ਉਹਨਾਂ ਦੇ 675 ਕਵਿਤ ਸਵਈਏ ਨੇ ਜੀ। ਔਰ ਮੈਂ ਹਮੇਸ਼ਾ ਹੀ ਕੱਲ ਵੀ ਜਦੋਂ ਵੀਰ ਮਨਵੀਰ ਸਿੰਘ ਔਰ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਸੀ, ਮੈਂ ਕਿਹਾ ਕਿ ਜਿਹੜੀ ਵਿਜ਼ਡਮ ਹੈ, ਜਿਹਨੂੰ ਤੁਸੀਂ ਨਗੇਟਸ ਆਫ ਵਿਜ਼ਡਮ ਕਹਿੰਦੇ ਹੋ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਇੱਕ ਉਸ ਮੁਕਾਮ ਤੇ ਲੈ ਜਾਂਦੀ ਹੈ ਜਿਹੜਾ ਜਿੱਥੇ ਤੁਸੀਂ ਉਹਨੂੰ ਮਹਿਸੂਸ ਹੀ ਕਰ ਸਕਦੇ ਹੋ। ਦੁਨਿਆਵੀ ਵਿਜ਼ਡਮ ਦੇ ਲਈ ਬਹੁਤ ਵਾਰ ਜਿਵੇਂ ਭਾਈ ਗੁਰਦਾਸ ਜੀ ਨੇ ਜਿਸ ਕਿਸਮ ਦੇ ਅਲੰਕਾਰ ਆਪਣੇ ਕਵਿਤ ਸਵਈਆਂ 'ਚ ਵਾਰਾਂ ਉਹਨਾਂ ਦੀਆਂ ਕਾਫੀ ਇਤਿਹਾਸਕ ਆਸਪੈਕਟ ਵੀ ਨੇ, ਇਹਦੇ 'ਚ ਉਹਨਾਂ ਦੀ ਹੰਬਲਨੈਸ ਬਤੌਰੇ ਸਿੱਖ ਕਿੰਨੀ ਹਿਊਮਿਲਿਟੀ ਹੈ, ਪਲੱਸ ਉਹਨਾਂ ਨੇ ਜਿਹੜੇ ਰੋਜ਼ਾਨਾ ਵਰਤੋਂ ਦੇ ਵਿੱਚ ਜਾਂ ਸਾਡੀ ਮੈਮਰੀ 'ਚ ਜਾਂ ਸਾਡੇ ਲੋਕ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਉਹਨਾਂ ਨੇ ਸਾਨੂੰ ਗੁਰੂ ਦੇ ਵੱਲ ਪ੍ਰੇਰਿਆ, ਗੁਰੂ ਵੱਲ ਜੋੜਿਆ। ਤੇ ਭਾਈ ਸਾਹਿਬ ਫਰਮਾਉਂਦੇ ਨੇ, ਸਰਵਰ ਮੈਂ ਨਾ ਜਾਨੀ ਦਾਦਰ ਕਮਲ ਗਤ, ਮ੍ਰਿਗ ਮ੍ਰਿਗ ਮਤ ਗਤ ਅੰਤਰ ਨਾ ਜਾਨੀ ਹੈ, ਮਨ ਮਹਿਮਾ ਨਾ ਜਾਨੀ ਇਹ ਬਿਖਰ ਬਿਖਮ ਕੈ, ਸਾਗਰ ਮੈਂ ਸੰਖ ਨਿਧਹੀਨ ਬੁਕ ਬਾਨੀ ਹੈ, ਚੰਦਨ ਸਮੀਪ ਜੈਸੇ ਬਾਂਸ ਨਿਰਗੰਧ ਕੰਧ, ਉੱਲੂ ਹੈ ਅਲਖ ਦਿਨ ਦਿਨ ਕਰ ਧਿਆਨੀ ਹੈ, ਤੈਸੇ ਬਾਂਝ ਬਧੂ ਮਮ ਸ਼੍ਰੀ ਗੁਰੂ ਪੁਰਖ ਭੇਟ, ਨਿਹਚਲ ਸਿੰਬਲ ਜਿਉ ਹਉਮੈ ਅਭਿਮਾਨੀ। ਉਹਦੇ ਚ ਉਹਨਾਂ ਨੇ ਘੱਟੋ ਘੱਟ 7-8 ਅਲੰਕਾਰ ਮੈਟਾਫਰ ਇਸਤੇਮਾਲ ਕੀਤੇ ਇਹ ਗੱਲ ਦੱਸਣ ਦੇ ਲਈ ਕਿ ਬੇਸ਼ੱਕ ਅਸੀਂ ਸਿੱਖ ਆਪਣੇ ਆਪ ਨੂੰ ਘਵਾਈਏ, ਗੁਰੂ ਦੇ ਵੀ ਨੇੜੇ ਹੋਣ ਦਾ ਦਾਅਵਾ ਕਰੀਏ, ਪਰ ਬਹੁਤ ਸਾਰੇ ਅਸੀਂ ਇਹਦੇ ਬਾਵਜੂਦ ਕਿ ਅਸੀਂ ਗੁਰੂ ਕੇ ਅਖਵਾਉਂਦੇ ਅਸੀਂ ਗੁਰੂ ਦੀ ਖੂਬਸੂਰਤੀ, ਉਹਨਾਂ ਦੇ ਗੁਣ, ਉਹਨਾਂ ਦੇ ਉਪਦੇਸ਼ ਉਹਨਾਂ ਤੋਂ ਬਿਲਕੁਲ ਸਖਣੇ, ਜਿਵੇਂ ਉਹਨਾਂ ਨੇ ਕਿਹਾ ਸਰਵਰ ਮੈਂ ਨਾ ਜਾਨੀ ਦਾਦਰ ਕਮਲ ਗਤ, ਇੱਕ ਛੱਪੜ ਦੇ ਵਿੱਚ, ਤਲਾਬ ਦੇ ਵਿੱਚ, ਸਰੋਵਰ ਦੇ ਵਿੱਚ ਡੱਡੂ ਵੀ ਰਹਿੰਦਾ ਤੇ ਕਮਲ ਦਾ ਫੁੱਲ ਵੀ ਹੈ, ਲੋਟਸ ਫਲਾਵਰ ਵੀ ਹੈ। ਹੁਣ ਦਾਦਰ ਜਿਹੜਾ ਹੈ ਡੱਡੂ, ਉਹ ਬੇਸ਼ੱਕ ਰਹਿੰਦਾ ਹੀ ਉਹਦੇ 'ਚ ਹੈ, ਲੇਕਿਨ ਉਹਨੂੰ ਕਦੇ ਵੀ ਉਸ ਕਮਲ ਦੇ ਫੁੱਲ ਦੀ ਖੂਬਸੂਰਤੀ ਦਾ ਅਹਿਸਾਸ ਨਹੀਂ ਹੈ ਕਿ ਲੋਟਸ ਕਿਵੇਂ ਚਿੱਕੜ ਦੇ ਵਿੱਚ ਹੈ ਉਸ ਛੱਪੜ ਦੇ, ਪਰ ਉਸ ਤੋਂ ਉੱਪਰ ਉਸ ਦੀਆਂ ਪੈਟਲਸ ਕਿਵੇਂ ਉਹ ਨਿਰਲੇਪ ਭਾਵ 'ਚ ਹੈ। ਡੱਡੂ ਜਿਹੜਾ ਉਹ ਇਹ ਸਮਝਦਾ ਹੈ ਕਿ ਵੀ ਮੈਂ ਹੀ ਹਾਂ ਔਰ ਇੱਥੇ ਹੋਰ ਕੁਝ ਨਹੀਂ ਐਗਜ਼ਿਸਟ ਕਰਦਾ। ਉਹ ਕਮਲ ਹੁੰਦਿਆਂ ਵੀ ਡੱਡੂ ਨੂੰ ਨਜ਼ਰ ਨਹੀਂ ਆਉਂਦਾ, ਉਹਦੇ ਵੱਲ ਧਿਆਨ ਨਹੀਂ ਜਾਂਦਾ। ਮ੍ਰਿਗ ਮ੍ਰਿਗ ਮਦ ਗਤ ਅੰਤਰ ਨਾ ਜਾਣੀ ਹੈ, ਮ੍ਰਿਗ ਹਿਰਨ ਨੂੰ ਕਹਿੰਦੇ ਨੇ। ਔਰ ਜਿਵੇਂ ਇਹ ਵੀ ਲਿਟਰਰੀ ਜ਼ਬਾਨ ਹੈ ਕਿ ਜਿਹੜੀ ਹਿਰਨ ਦੇ ਢਿੱਡ ਦੇ ਵਿੱਚ ਕਸਤੂਰੀ ਹੁੰਦੀ ਹੈ, ਜਿਹਦੀ ਮੁਸ਼ਕੇ ਕਪੂਰ, ਜਿਹਦੇ ਚੋਂ ਬੜੀ ਖੂਬਸੂਰਤ ਜਿਹੜੀ ਖੁਸ਼ਬੂ ਨਿਕਲਦੀ ਹੈ, ਪਰ ਕਹਿੰਦੇ ਨੇ ਵੀ ਹਿਰਨ ਭੱਜਦਾ ਫਿਰਦਾ, ਹਿਰਨ ਜਾਂ ਹਿਰਨੀ, ਉਹ ਕਿ ਵੀ ਇਹ ਕਿੱਥੋਂ ਖੁਸ਼ਬੂ ਆ ਰਹੀ ਹੈ, ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਖੁਸ਼ਬੂ ਦੀ ਜਿਹੜੀ ਪੋਟਲੀ ਹੈ ਉਹ ਉਹਦੇ ਕੋਲ ਹੈ, ਜਿਸ ਨੂੰ ਮਸਕ ਪੈਡ ਕਹਿੰਦੇ ਨੇ, ਉਹ ਤਾਂ ਉਹਦੇ ਆਪਣੇ ਕੋਲ ਹੈ। ਇਸੇ ਤਰ੍ਹਾਂ ਰੱਬ ਸਾਡੇ ਨਾਲ ਹੈ, ਪਰ ਅਸੀਂ ਕਿੱਥੇ ਧੱਕੇ ਖਾਂਦੇ ਹਾਂ, ਕਿਵੇਂ ਅਸੀਂ ਭੌਂਦੇ ਫਿਰਦੇ ਹਾਂ, ਲੇਕਿਨ ਉਸ ਸੱਚ ਨੂੰ ਨਹੀਂ ਜਾਣਦੇ। ਮਨ ਮਹਿਮਾ ਨਾ ਜਾਣੀ ਇਹ ਬਿਖਰ ਬਿਖਮ ਕੇ। ਹੁਣ ਸਨੇਕ, ਸੱਪ ਚ ਜਿੱਥੇ ਜ਼ਹਿਰ ਦੀ ਗੱਲ ਤਾਂ ਪਤਾ ਹੈ, ਉਹਦੇ ਦੰਦਾਂ ਥੱਲੇ ਹੁੰਦੀ ਹੈ, ਸੱਪ ਦਾ ਖੌਫ ਹੀ ਇੰਨਾ ਹੁੰਦਾ, ਪਰ ਉਹ ਸੱਪ ਜਿਹੜਾ ਜ਼ਹਿਰ ਕੈਰੀ ਕਰਦਾ ਹੈ, ਇਹ ਵੀ ਹੁਣ ਅਲੰਕਾਰ ਲਿਟਰੇਚਰ 'ਚ ਹੈ। ਉਸ ਸੱਪ ਦੇ ਵਿੱਚ ਇਹ ਕਿਹਾ ਜਾਂਦਾ ਹੈ ਫੋਕਲੋਰ 'ਚ ਕਿ ਉਹਦੇ ਸੱਪ 'ਚ ਖਾਸ ਤੌਰ ਤੇ ਸ਼ੇਸ਼ਨਾਗ ਬਾਰੇ ਇਹ ਹੈ ਕਿ ਉਸ ਦੇ ਸਿਰ ਦੇ ਵਿੱਚ ਬਹੁਤ ਕੀਮਤੀ ਮਣੀ ਹੁੰਦੀ ਹੈ। ਹੁਣ ਉਹ ਸੱਪ ਨੂੰ ਮਣੀ ਦਾ ਅਹਿਸਾਸ ਨਹੀਂ ਹੁੰਦਾ, ਉਹਨੂੰ ਜ਼ਹਿਰ ਦਾ ਪ੍ਰਾਈਡ ਹੁੰਦਾ, ਉਸ ਜ਼ਹਿਰ ਦੇ ਨਾਲ ਉਹ ਤੁਰਿਆ ਫਿਰਦਾ ਔਰ ਉਸ ਮਣੀ ਤੋਂ ਜਿਹੜਾ ਉਹ ਬਿਲਕੁਲ ਅਛੂਤਾ ਹੁੰਦਾ ਹੈ। ਸਾਗਰ ਮੈਂ ਸੰਖ ਨਿਧਹੀਨ ਬੁੱਕ ਬਾਨੀ ਹੈ। ਹੁਣ ਸੰਖ ਇੱਥੇ ਤਾਂ ਚਲੋ ਗੁਰਦੁਆਰਿਆਂ 'ਚ ਹੁਣ ਨਹੀਂ ਹੈ, ਉੱਥੇ ਜੇ ਤੁਸੀਂ ਪਿੰਡੂ ਕਲਚਰ ਜਾਂ ਬਹੁਤ ਸਾਰੇ ਗੁਰਦੁਆਰਿਆਂ ਨੂੰ ਸੰਖ ਵਜਾਣਾ ਨਹੀਂ ਸੀ ਕਹਿੰਦੇ, ਸੰਖ ਪੂਰਨਾ ਕਹਿੰਦੇ ਸੀ, ਸ਼ਾਮ ਦਾ ਟਾਈਮ, ਸਵੇਰ ਦਾ। ਹੁਣ ਉਹ ਸੰਖ ਸਮੁੰਦਰ ਦੇ ਵਿੱਚ ਹੁੰਦਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਸਮੁੰਦਰ 'ਚ ਕਿੰਨੀ ਦੌਲਤ, ਕਿੰਨਾ ਖਜ਼ਾਨਾ ਹੈ। ਹੁਣ ਸੰਖ ਦੀ ਆਵਾਜ਼ ਬੜੀ ਖੁਰਦਰੀ ਜਿਹੀ ਹੁੰਦੀ ਹੈ, ਉਹ ਨਹੀਂ ਹੁੰਦਾ ਵੀ ਉਹ ਸੰਖ ਜਿਹੜਾ ਉਸ ਸਮੁੰਦਰ ਦੀ ਵੈਲਥ ਤੋਂ ਅਣਜਾਣ, ਸਿਰਫ ਉਹੀ ਆਪਣਾ ਹੀ ਚੂੰ ਕਰਨ ਵਾਲੀ ਉਹਨੇ ਰੱਖੀ ਆ ਗੱਲ, ਉਹਨੂੰ ਹੋਰ ਸਮੁੰਦਰ ਚੋਂ ਕੁਛ ਨਹੀਂ ਉਹਦਾ ਲੱਗਾ ਦੇਗਾ, ਆਹੀ ਸਮੁੰਦਰ ਚੋਂ ਕੱਢ ਕੇ ਲਿਆਇਆ। ਚੰਦਨ ਸਮੀਪ ਜੈਸੇ ਬਾਂਸ ਨਿਰਗੰਧ ਕੰਧ। ਹੁਣ ਇਹ ਵੀ ਜਿਹੜੇ ਦਰਖਤ ਜੰਗਲਾਂ ਦੇ ਵਿੱਚ ਚੰਦਨ ਦੇ ਨੇ, ਉਹਨਾਂ ਦੇ ਵਿੱਚ ਐਸਾ ਕਿਹਾ ਜਾਂਦਾ ਹੈ ਕਿ ਵੀ ਇੰਨੀ ਖੁਸ਼ਬੂ ਹੁੰਦੀ ਹੈ ਕਿ ਜਿਹੜੇ ਦੂਸਰੇ ਦਰਖਤ ਜਿਹੜੀ ਲੱਕੜ ਚੰਦਨ ਦੀ ਨਹੀਂ ਹੁੰਦੀ, ਉਹਨਾਂ ਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈ।
ਔਰ ਇਸ ਤੋਂ ਹੀ ਕਹਿੰਦੇ ਨੇ ਕਿ ਸੋ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ, ਕਿ ਵੀ ਜਿਹੜੇ ਚੰਦਨ ਦੇ ਨੇੜੇ ਰਹਿੰਦੇ ਨੇ। ਹਾਂ ਭਾਈ ਸਾਹਿਬ ਕਹਿੰਦੇ ਨੇ ਚੰਦਨ ਸਮੀਪ ਜੈਸੇ, ਬਾਕੀ ਦਰਖਤ ਤਾਂ ਜਿਹੜੇ ਨੌਨ ਚੰਦਨ ਵੀ ਨੇ ਉਹ ਚੰਦਨ ਹੋ ਜਾਂਦੇ ਨੇ, ਪਰ ਬਾਂਸ ਵੀ ਉੱਥੇ ਹੀ ਗਰੋ ਹੁੰਦੇ ਨੇ। ਬਾਂਸ ਦੇ ਵਿੱਚ ਚੰਦਨ ਦੀ ਖੁਸ਼ਬੂ ਨਹੀਂ ਵੜਦੀ, ਉਹ ਉਹਦੇ ਵਿੱਚ ਰਹਿ ਕੇ ਵੀ ਜਿਹੜਾ ਉਹ ਆਪਣਾ ਹੀ ਜਿਹੜਾ ਉਹ ਬਾਂਸ ਹੀ ਰਹਿੰਦਾ। ਬਾਂਸ ਨਿਰਗੰਧ ਕੰਧ, ਬਾਂਸ ਚੋਂ ਉਹੀ ਵਿਦਆਊਟ ਫ੍ਰੈਗਰੈਂਸ। ਉੱਲੂ ਹੈ ਅਲਖ ਦਿਨ ਕਰ ਧਿਆਨੀ ਹੈ। ਉੱਲੂ ਦਿਨੇ ਸੂਰਜ ਚੜ੍ਹਿਆ, ਉਹ ਅੱਖਾਂ ਬੰਦ ਕਰਕੇ ਬੈਠੇ, ਸਾਰੇ ਸੂਰਜ ਦੇ ਚਾਨਣ ਨੂੰ, ਸੂਰਜ ਦੀ ਉਸ ਆਨੰਦ ਨੂੰ ਮਾਣ ਰਹੇ ਨੇ ਰੋਸ਼ਨੀ। ਉੱਲੂ ਦੇ ਲਈ ਉੱਲੂ ਕਹਿੰਦਾ ਤੂੰ ਐਗਜ਼ਿਸਟ ਹੀ ਨਹੀਂ ਕਰਦਾ ਮੇਰੇ ਲਈ, ਮੈਂ ਰੱਖੀਆਂ ਅੱਖਾਂ ਬੰਦ, ਮੇਰਾ ਦਿਨ ਰਾਤ ਨੂੰ ਚੜੂ। ਹਾਲਾਂਕਿ ਮੈਡੀਕਲੀ ਡਿਫਰੈਂਟ ਰੀਜ਼ਨਸ ਨੇ ਵੀ ਕਿਉਂ ਹੁੰਦਾ, ਲੇਕਿਨ ਇਹ ਹੁਣ ਲਿਟਰੇਚਰ ਹੈ ਤੇ ਭਾਈ ਸਾਹਿਬ ਆਪਣੀ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਵੀ ਉੱਲੂ ਦੇ ਲਈ ਦਿਨ ਦਾ ਕੋਈ ਮਤਲਬ ਨਹੀਂ ਹੈ, ਉਦੋਂ ਉਹਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ। ਤੈਸੇ ਬਾਂਝ ਬਧੂ ਮਮ ਸ਼੍ਰੀ ਗੁਰੂ ਪੁਰਖ ਪੇਟ, ਨੇਚਲ ਸਿੰਬਲ ਜਿਉਂ ਹੋਮੈ ਅਭਿਮਾਨੀ ਹੈ। ਕਿਹਾ ਵੀ ਇਸੇ ਤਰ੍ਹਾਂ ਇਹਦੇ ਚ ਵੀ ਅਖੀਰਲੀਆਂ 2 ਲਾਈਨਾਂ ਚ ਉਹਨਾਂ ਨੇ 2 ਅਲੰਕਾਰ ਇਸਤੇਮਾਲ ਕੀਤੇ। ਤੈਸੇ ਬਾਂਝ ਬਧੂ ਮਮ, ਕਿ ਜਿਵੇਂ ਉਹ ਔਰਤ ਜਿਸ ਦੀ ਕੁੱਖ ਜਿਹੜੀ ਹੈ ਉਸ ਨੂੰ ਬੂਰ ਨਹੀਂ ਪਿਆ, ਉਹ ਜਿਹੜੀ ਹੈ ਬਾਂਝ ਹੈ, ਕਿ ਮੈਂ ਵੀ ਗੁਰੂ ਦੇ ਨੇੜੇ, ਗੁਰੂ ਦਾ ਸਿੱਖ ਹੋਣ ਦੇ ਬਾਵਜੂਦ ਜਿਹੜੇ ਗੁਣ ਨੇ ਜਾਂ ਜਿਹੜੀ ਗੁਰੂ ਦੀਆਂ ਸਿੱਖਿਆਵਾਂ ਨੇ ਉਹਨਾਂ ਤੇ ਕੋਈ ਅਮਲ ਨਹੀਂ ਕੀਤਾ। ਜਿਵੇਂ ਬਾਂਸ ਚੰਦਨ ਦੇ ਨੇੜੇ ਰਹਿ ਕੇ ਵੀ ਉਵੇਂ ਹੀ ਹੈ, ਉੱਲੂ ਦਿਨ ਦੇ ਸੂਰਜ ਦੇ ਵਿੱਚ ਵੀ ਉੱਲੂ ਹੈ, ਮਿਰਗ ਜਿਹੜਾ ਉਹ ਉਸ ਕਸਤੂਰੀ ਹੋਣ ਦੇ ਬਾਵਜੂਦ ਭੌਂਦਾ ਫਿਰਦਾ ਹੈ, ਡੱਡੂ ਜਿਹੜਾ ਉਹਨੂੰ ਉਹਦੇ ਵਿੱਚ ਸਰੋਵਰ ਦੇ ਹੈ ਪਰ ਉਹਨੂੰ ਕਮਲ ਫੁੱਲ ਦਾ ਅਹਿਸਾਸ ਨਹੀਂ ਹੈ, ਸੱਪ ਜਿਹੜਾ ਉਹ ਜ਼ਹਿਰ ਨੂੰ ਲਈ ਫਿਰਦਾ ਉਹਦੇ ਚੋਂ ਮਣੀ ਦਾ ਅਹਿਸਾਸ ਨਹੀਂ ਹੈ, ਸੰਖ ਜਿਹੜਾ ਉਹਨੂੰ ਸੂਰਜ ਦੀ ਉਸ ਨੂੰ ਸਮੁੰਦਰ ਦੀ ਦੌਲਤ ਦਾ ਅਹਿਸਾਸ ਨਹੀਂ ਹੈ। ਔਰ ਇਸੇ ਹੀ ਤੈਸੇ ਬਾਂਝ ਬਧੂ ਮਮ, ਮੈਂ ਵੀ ਜਿਵੇਂ ਇੱਕ ਬਾਂਝ ਔਰਤ ਜਿਹੜੀ ਹੈ ਉਸ ਪੁੱਤਰ ਜਾਂ ਪੁੱਤਰੀ ਦੇ ਪਿਆਰ ਤੋਂ ਸਖਣੀ, ਮੈਂ ਗੁਰੂ ਪਿਆਰ ਤੋਂ ਸਖਣਾ ਆਪਣੇ ਆਪ ਨੂੰ। ਨਿਹਚਲ ਸਿੰਬਲ ਜਿਉਂ, ਸਿੰਬਲ ਦਾ ਦਰਖਤ ਹੁੰਦਾ ਹੈ ਜਿਸ ਦਾ ਉਹਦੀ ਭਾਵੇਂ ਉਹਦੇ ਚ ਉਹਨੂੰ ਸਿਲਕ ਵਾਂਗ ਲੱਗਦਾ ਪਰ ਉਹਦਾ ਨਾ ਕੋਈ ਫਲ ਫਿੱਕੇ, ਫੁੱਲ ਪੱਕੇ, ਕੰਮ ਨਾ ਆਵੇ, ਪੱਤ ਮਿੱਠਤ ਨੀਵੀਂ ਨਾਨਕਾ। ਇਹਦੇ ਚ ਭਾਈ ਸਾਹਿਬ ਨੇ ਆਪਣੇ ਆਪ ਨੂੰ ਸਿੰਬਲ ਰੁੱਖ ਵਾਂਗ ਕਿਹਾ। ਹਉਮੈ ਨਿਹਚਲ ਸਿੰਬਲ ਜਿਉਂ ਹਉਮੈ ਅਭਿਮਾਨੀ ਹੈ, ਮੈਂ ਉਸ ਸਿੰਬਲ ਦੇ ਦਰਖਤ ਵਾਂਗ ਸਿੱਧਾ ਸਪਟ ਹਉਮੈ ਦੇ ਵਿੱਚ, ਅਭਿਮਾਨ ਦੇ ਵਿੱਚ ਰਿਹਾ। ਮੈਂ ਝੁਕਿਆ ਹੀ ਨਹੀਂ ਕਿ ਮੈਂ ਆਪਣੇ ਅੰਦਰ ਨਿਮਰਤਾ ਲਿਆਵਾਂ, ਮਿਠਾਸ ਲਿਆਵਾਂ, ਗੁਰੂ ਦੇ ਉਪਦੇਸ਼ ਤੇ ਅਮਨਾ ਕਰਾਂ। ਔਰ ਫਿਰ ਉਹਨਾਂ ਨੇ ਕਿਹਾ ਵੀ ਮੇਰੀ ਵੀ ਜਿਹੜੀ ਹੋਂਦ ਹੈ ਉਹ ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਛ, ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ, ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਕਿ ਭਾਈ ਉਹ ਮੇਰੇ ਚ ਕੁਝ ਵੀ ਨਹੀਂ ਆਇਆ। ਸੋ ਇਹ ਭਾਈ ਸਾਹਿਬ ਦਾ ਅੰਦਾਜ਼ ਹੈ ਆਪਣੇ ਆਪ ਤੇ ਲੈ ਕੇ ਸਾਨੂੰ ਸਮਝਾਉਣ ਦਾ ਕਿ ਭਾਈ ਗੁਰੂ ਦੇ ਰਸਤੇ ਤੇ ਤੁਰੋ, ਨਹੀਂ ਤਾਂ ਇਵੇਂ ਹੀ ਜੀਵਨ ਤੁਹਾਡਾ ਜਿਹੜਾ ਹੈ ਉਹ ਨਿਫਲ ਜਾ ਰਿਹਾ। ਸੋ ਬਿਊਟੀਫੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।